ਜਾਂਦਾ ਕਹਿੰਦੇ ਵੀ ਅੰਮ੍ਰਿਤਪਾਲ ਦੇ ਆਉਣ ਨਾਲ 1984 ਵਾਲਾ ਦਿਖਾਂਤ ਵਾਪਰ ਸਕਦਾ ਜੀ। ਮੈਂ ਪੁੱਛਣਾ ਚਾਹੁੰਦਾ 1984 ਚ ਕਸੂਰ ਕਿਹਦਾ ਸੀ? ਜਿਹੜੀਆਂ ਸਥਾਪਤ ਲੋਕ ਪਾਰਟੀਆਂ ਸਾਡੀਆਂ ਖੇਤਰੀ ਹੁੰਦੀਆਂ ਆਪਣੇ ਆਪ ਨੂੰ, ਪਰ ਜ਼ਿੰਮੇਵਾਰੀ ਕੋਈ ਨਹੀਂ ਸਮਝਦੀਆਂ ਸਾਡੀਆਂ। ਉੱਥੇ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਤੋਂ ਕੌਣ ਸਾਡਾ ਕੈਂਡੀਡੇਟ ਹੋ ਸਕਦਾ ਹੈ? ਉਹਦੀਆਂ 3 ਪੀੜ੍ਹੀਆਂ ਗੁਰਸਿੱਖ ਚਾਹੀਦੀਆਂ। ਉਹ ਚਾਹੀਦਾ, ਉਹਦਾ ਪਿਓ, ਉਹਦਾ ਦਾਦਾ, 3 ਗੁਰਸਿੱਖ ਚਾਹੀਦੇ ਉਹਦੀ ਪੀੜ੍ਹੀ 'ਚ, ਤਾਂ ਉਹਨੂੰ ਟਿਕਟ ਮਿਲੂਗੀ। ਤੁਸੀਂ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਇੱਕ ਕੈਂਡੀਡੇਟ ਖੜਾ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ। ਪਤਾ ਕੌਣ ਕੀਤਾ ਹੈਗਾ? ਪਰ ਉਹਦੇ ਸਿਰ ਤੇ ਪੱਗ ਨਹੀਂ, ਉਹਦੇ ਮੁੱਛ ਨਹੀਂ, ਉਹਦੇ ਦਾੜੀ ਨਹੀਂ, ਨਾ ਉਹਦੇ ਸਿਰ ਤੇ ਪੱਗ ਹੈ। ਅਨਿਲ ਜੋਸ਼ੀ ਜੀ। ਅਨਿਲ ਜੋਸ਼ੀ। ਦੱਸੋ ਬਾਬਾ ਜੀ ਸਾਡਾ ਕਿਹੜਾ ਚਿਹਰਾ ਹੈ ਉਹ? ਸ਼੍ਰੋਮਣੀ ਅਕਾਲੀ ਦਲ ਦਾ ਕਿਹੜਾ ਉਹਦੇ ਟੈਗ ਲੱਗਦਾ, ਮਤਲਬ ਕਿ ਵੀ ਉਹਦੀ ਪੱਗ ਹੈ ਉਹਦੇ ਸਿਰ ਤੇ? ਸ਼੍ਰੋਮਣੀ ਅਕਾਲੀ ਦਲ ਤਾਂ ਪੱਗ ਨਾਲ ਹੈ ਜੀ, ਪਰ ਉਹ ਸ਼੍ਰੋਮਣੀ ਅਕਾਲੀ ਦਲ ਤਾਂ ਮੁੱਠ ਤੇ ਦਾੜੇ ਨਾਲ ਹੈ। ਮਾਰੇ ਕਿਰਪਾਨ ਗੁਰਸਿੱਖੀ ਸਾਡਾ ਸੰਵਿਧਾਨ ਕੀ ਹੈ? ਸਾਡਾ ਸਿਧਾਂਤ ਕੀ ਹੈ? ਅਸੀਂ ਜੇ ਜਣੇ ਖੜੇ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਕਰ ਲਾਂਗੇ ਮਹਾਰਾਜ। ਸੰਤ ਜਰਨੈਲ ਸਿੰਘ ਜੀ 1984 ਟਾਈਮ ਇਹ ਆਖਿਆ ਵੀ ਭਾਈ ਆਪਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਾਂ ਜੇਲ੍ਹਾਂ ਭਰਨੀਆਂ। 1 ਲੱਖ ਮਰਜੀਵੜਾ ਸਾਡਾ ਪੈਂਡਿੰਗ ਪਿਆ ਸੀ ਵੀ ਅਸੀਂ ਜੇਲ੍ਹਾਂ 'ਚ ਜਾਣ ਨੂੰ ਤਿਆਰ ਆ। 1 ਲੱਖ ਬੰਦਾ ਹਰ ਰੋਜ਼ 500 ਜਾ ਰਿਹਾ, ਲੱਖ ਬੰਦਾ ਪੈਂਡਿੰਗ ਪਿਆ ਵੀ ਅਸੀਂ ਤਿਆਰ ਹਾਂ ਜੀ। ਉਹਨਾਂ ਨੂੰ ਵਾਰੀ ਨਹੀਂ ਮਿਲ ਰਹੀ, ਉਹ ਮਿੰਨਤਾਂ ਕਰੇ ਵੀ ਅਸੀਂ ਜੇਲ੍ਹਾਂ 'ਚ ਜਾਣਾ ਹੈ। ਆਹ ਅਸੀਂ ਸਾਡੇ ਸ਼੍ਰੋਮਣੀ ਅਕਾਲੀ ਦਲ ਦਾ ਅਕਸ਼। ਤੇ ਅੱਜ ਦੇਖੋ ਬਾਬਾ ਜੀ ਕਿਹੜੇ ਮੂੰਹ ਵੋਟ ਪਾਵਾਂਗੇ ਬਾਬਾ ਜੀ ਅਸੀਂ ਇਹਨੂੰ, ਜਿਨ੍ਹਾਂ ਦੇ ਇਹ ਲੱਗਦਾ ਹੈ ਵੀ 328 ਸਰੂਪ ਬਾਬਾ ਜੀ ਗੁਰੂ ਗ੍ਰੰਥ ਸੱਚਖੰਡ ਹਰਿਮੰਦਰ ਸਾਹਿਬ ਤੋਂ 328 ਸਰੂਪ ਗਾਇਬ ਹੈ। ਜ਼ਿੰਮੇਵਾਰ ਕੌਣ ਹੈ ਬਾਬਾ ਜੀ? ਇੱਕ ਪੰਗਤੀ, ਇੱਕ ਅੱਖਰ ਬਦਲਣ ਦਾ ਸਾਡੇ ਪੰਥ ਨੇ ਬਾਬਾ ਜੀ ਬਚਨ ਜਰਿਆ ਨਹੀਂ ਸੀ। ਰਾਮ ਰਾਏ ਗੁਰੂ ਕੇ ਪੁੱਤ ਨੂੰ ਬੇਦਖਲ ਕਰਤਾ, ਅੱਜ ਤਾਈਂ ਬੇਦਖਲ ਹੈ ਉਹ। ਸਾਡੇ ਮਾਰੇ ਤਾਂ ਸਾਡੀ ਲੀਡਰਸ਼ਿਪ ਨਹੀਂ ਹੈ ਜੀ। ਉਹੀ ਗੱਲ ਕਰ, ਜਾਂ ਉਹ ਚਾਪਲੂਸ ਹੋ ਜਾਂਦੀ ਹੈ ਜਾਂ ਉਹ ਬਕਾਊ ਹੋ ਜਾਂਦੀ ਹੈ ਜੀ। ਇਹ ਬਦਲਣ ਕਹਿੰਦਾ ਮੈਨੂੰ ਤਾਂ ਲੱਗਦਾ ਵੀ ਸਿਰ ਤੇ ਪੱਗ ਨਹੀਂ ਚਾਹੀਦੀ ਪੰਜਾਬੀ ਦੇ, ਦਾੜੀ ਨਹੀਂ ਚਾਹੀਦੀ। ਹਿੰਦੂ ਤਾਂ ਥੋਪਣ ਕੇ ਕਹਿ ਸਕਦੇ। ਫਿਰ ਬਾਬਾ ਜੀ ਕਿਵੇਂ ਬਰਦਾਸ਼ਤ ਕਰਾਂਗੇ? ਕਿਵੇਂ ਬਰਦਾਸ਼ਤ ਕਰਾਂਗੇ ਤੁਸੀਂ ਦੱਸੋ ਮਹਾਰਾਜ? ਸਹੀ ਗੱਲ। ਕੌਣ ਬਰਦਾਸ਼ਤ ਕਰੂਗਾ ਬਾਬਾ ਜੀ? ਸਿੱਖ ਤਾਂ ਨਹੀਂ ਬਰਦਾਸ਼ਤ ਕਰੂ ਮਹਾਰਾਜ ਇਹ ਗੱਲ। ਕੋਈ ਮੈਨੂੰ ਧੋਤੀ ਪਾਉਣ ਨੂੰ ਕਹੂ, ਮੈਂ ਕਿਵੇਂ ਬਰਦਾਸ਼ਤ ਕਰੂ ਮਹਾਰਾਜ? ਮੈਂ ਮਰ ਜੂੰਗਾ ਬਾਬਾ ਜੀ। ਸਾਡਾ ਇਤਿਹਾਸ ਤਾਂ ਦੇਖੋ ਕੀ ਕਹਿੰਦਾ ਸਾਡਾ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA, ਪੰਜਾਬੀ TV USA ਤੁਸੀਂ ਵੇਖ ਰਹੇ ਹੋ। ਇਸ ਸਮੇਂ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਜਿਹੜੀ ਰੈਲੀ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਮੌਜੂਦ ਆ। ਸਾਡੇ ਨਾਲ ਭਾਈ ਸਾਹਿਬ ਮੌਜੂਦ ਆ। ਫਤਿਹ ਦੀ ਸਾਂਝ ਪਾਉਂਦੇ ਆ, ਫਿਰ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਭਾਈ ਸਾਹਿਬ, ਆਪਣਾ ਨਾਮ, ਕਿਹੜੀ ਜਗ੍ਹਾ ਤੋਂ ਆਏ ਹੋ ਤੇ ਕੀ ਕਹਿਣਾ ਚਾਹੋਗੇ? ਦਾਸ ਦਾ ਨਾਮ ਭਾਈ ਸੁਲੱਖਣ ਸਿੰਘ, ਗੁਰਦੁਆਰਾ ਸੰਤ ਹਰਨਾਮ ਸਿੰਘ ਜੀ, ਭਾਣੋ ਲੰਗਾ ਨਗਰ ਮਹਾਰਾਜਾ, ਸਿੰਘ ਭਜੰਗੀ ਬਦਿਆਲਾ ਜੀ। ਸੋ ਕੀ ਕਹਿਣਾ ਚਾਹੋਗੇ ਜਿਹੜਾ ਹੁਣ ਇੱਕ ਡੈਮੋਕ੍ਰੇਸੀ ਲੋਕਤੰਤਰ ਦੇ ਵਿੱਚ ਸਭ ਤੋਂ ਵੱਡਾ ਤਿਉਹਾਰ ਮੰਨਿਆ ਜਾਂਦਾ ਹੈ ਚੋਣਾਂ ਦਾ, ਇਸ ਪ੍ਰਕਿਰਿਆ ਦੇ ਵੱਲ ਨੂੰ ਅੰਮ੍ਰਿਤਪਾਲ ਸਿੰਘ ਭਾਈ ਹੁਣਾਂ ਦਾ ਤੁਰਨਾ, ਜਿਹੜੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹਨਾਂ ਨੂੰ ਬੰਦ ਕੀਤਾ ਹੋਇਆ ਹੈ, ਫਿਰ ਵੀ ਹੁਣ ਚੋਣ ਲੜ ਰਹੇ ਨੇ। ਬਹੁਤ ਸਾਰੇ ਪ੍ਰਤੀਕਰਮ ਇਸ ਤੇ ਵੱਖ-ਵੱਖ ਲੋਕਾਂ ਦੇ ਆ ਰਹੇ ਨੇ। ਵੱਡੀ ਗਿਣਤੀ 'ਚ ਲੋਕ ਜੇ ਹੱਕ ਦੇ ਵਿੱਚ ਨੇ ਤਾਂ ਵਿਰੋਧ ਵਿੱਚ ਵੀ ਉਨੀ ਵੱਡੀ ਗਿਣਤੀ 'ਚ ਨੇ, ਕਿਉਂਕਿ ਸਥਾਪਿਤ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹ ਨਹੀਂ ਚਾਹੁੰਦੇ ਕਿ ਕੋਈ ਹੋਰ ਅੱਗੇ ਆਵੇ, ਕੋਈ ਹੋਰ ਇਹੋ ਜਿਹੀਆਂ ਗੱਲਾਂ ਕਰੇ, ਕਿਉਂਕਿ ਉਹ ਪੰਥਕਤਾ ਦਾ ਟੈਗ ਲੈਣਾ ਚਾਹੁੰਦੇ ਨੇ। ਇਸ ਤੇ ਕੀ ਕਹੋਗੇ? ਸਭ ਤੋਂ ਵੱਡੀ ਗੱਲ ਭਾਈ ਸਾਹਿਬ ਇੱਕ ਆਖਿਆ ਜਾਂਦਾ, ਕਹਿੰਦੇ ਵੀ ਅੰਮ੍ਰਿਤਪਾਲ ਦੇ ਆਉਣ ਨਾਲ 1984 ਵਾਲਾ ਦਿਖਾਂਤ ਵਾਪਰ ਸਕਦਾ ਜੀ। ਮੈਂ ਪੁੱਛਣਾ ਚਾਹੁੰਦਾ 1984 ਚ ਕਸੂਰ ਕਿਹਦਾ ਸੀ? 1984 ਦਾ ਦਿਖਾਂਤ ਵਾਪਰਿਆ, ਇਹ ਅਟੈਕ ਕੀਤਾ ਕਿਹਨੇ, ਕਿਉਂ ਕੀਤਾ? ਉਦੋਂ ਵੀ ਐਡੀ ਵੱਡੀ ਗੱਲ ਤਾਂ ਕੋਈ ਕੀਤੀ ਨਹੀਂ ਸੀ ਕਿਸੇ ਨੇ ਜੀ। ਵੀ ਬੰਬਾਂ ਨਾ, ਟੈਂਕਾਂ ਨਾ, ਤੋਪਾਂ ਨਾ ਬਾਬਾ ਜੀ ਅਕਾਲ ਤਖਤ ਸਾਹਿਬ ਢਾਹ ਦਿਓ, ਹਰਿਮੰਦਰ ਸਾਹਿਬ ਤੇ ਹਮਲਾ ਕਰ ਦਿਓ। ਉਦੋਂ ਵੀ ਕੋਈ ਐਡਾ ਵੱਡਾ ਮਤਲਬ ਕਿ ਕੋਈ ਜੁਰਮ ਤਾਂ ਕੀਤਾ ਸੀ ਕਿਸੇ ਨੇ। ਆ ਹੁਣ ਵੀ ਨਹੀਂ ਕੀਤਾ ਮਹਾਰਾਜ ਐਡਾ ਵੱਡਾ ਜੁਰਮ ਕੋਈ, ਜਿਹੜਾ ਹਊਆ ਬਣਾਇਆ ਜਾ ਰਿਹਾ। ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਮਹਾਰਾਜ ਤੇ ਇਹ ਕਿੰਨੀਆਂ ਸਰਕਾਰਾਂ, 3 ਸਰਕਾਰਾਂ, ਅਕਾਲੀ, ਕਾਂਗਰਸ, ਜਿੰਨੇ ਵੀ ਇਹ ਸਾਰੇ ਰਾਜ ਕਰ ਗਏ। ਕਿਸੇ ਨੇ ਗੱਲ ਉਠਾਈ, ਕੋਈ ਮੁੱਦਾ, ਕੋਈ ਦੋਸ਼ੀ ਫੜਿਆ, ਕੋਈ ਕਾਨੂੰਨ ਬਣਾਇਆ, ਇਹ ਕੋਈ ਸਾਡੀ ਆਵਾਜ਼ ਚੁੱਕੀ। ਇੱਕ ਨੌਜਵਾਨ ਚੁੱਕਣ ਲੱਗਾ, ਉਹਨੂੰ ਚੱਕ ਕੇ ਡਿਬਰੂਗੜ੍ਹ ਜੇਲ੍ਹ 'ਚ ਸਿੱਟਤਾ। 12-13 ਸਿੰਘ ਹੋਰ ਸਿੱਟਤੇ। ਕਸੂਰ ਉਹਦਾ ਕੀ ਸੀ? ਵੀ ਨਸ਼ਾ ਛਡਾਉਂਦਾ ਸੀ, ਉਹ ਅੰਮ੍ਰਿਤ ਛਕਾਉਂਦਾ ਸੀ, ਉਹ ਪੰਜਾਬੀਅਤ ਦੀ ਗੱਲ ਕਰਦਾ ਸੀ। ਸਾਡੇ ਹਿੱਕਾਂ ਹੱਥਾਂ ਦੇ ਉਹ ਪਹਿਰੇਦਾਰ ਬਣ ਗਿਆ ਸੀ, ਸਾਨੂੰ ਜਗਾਉਣ ਲੱਗ ਗਿਆ ਸੀ। ਆਪ ਜਾਗੋ ਭਾਈ, ਤੁਸੀਂ ਉਹਨੂੰ ਜਿਹੜੀਆਂ ਸਥਾਪਤ
ਲੋਕ ਪਾਰਟੀਆਂ ਸਾਡੀਆਂ ਖੇਤਰੀ ਹੁੰਦੀਆਂ ਆਪਣੇ ਆਪ ਨੂੰ, ਪਰ ਜ਼ਿੰਮੇਵਾਰੀ ਕੋਈ ਨਹੀਂ ਸਮਝਦੀਆਂ ਸਾਡੀਆਂ। ਉੱਥੇ ਜਾ ਕੇ ਸਾਡੀ ਆਵਾਜ਼ ਕੋਈ ਨਹੀਂ ਬਣਦੀ ਸਾਡੀ, ਅਸੀਂ ਕੱਲੀ ਕੀਮਤੀ ਵੋਟ ਪਾਉਣੇ ਆ, ਸਾਡੀ ਆਵਾਜ਼ ਫੇਰ ਨਹੀਂ ਬਣਦਾ ਕੋਈ। ਤੁਸੀਂ ਚਲੋ ਤੁਹਾਡੇ ਤੋਂ ਪੁੱਛਦਾ, ਤੁਸੀਂ ਇੱਕ ਤਰੀਕੇ ਨਾਲ ਗੱਲ ਜਿਹੜੀ ਕੀਤੀ ਸਿਆਸੀ ਪਾਰਟੀਆਂ ਦੀ, ਪੰਥਕਤਾ ਦਾ ਟੈਗ ਲੈ ਕੇ ਚੱਲੀ ਹੋਈ, ਚਲੋ ਠੀਕ ਹੈ। ਜਦੋਂ ਅਸਲ ਵਿੱਚ ਅਕਾਲੀ ਲਹਿਰ ਸੀ ਉਸ ਵਿੱਚ ਉਸ ਸਮੇਂ ਅਕਾਲੀ ਦਲ 'ਚ ਜੋਸ਼ ਸੀ, ਪਰ ਹੁਣ ਜਦੋਂ ਇੱਕ ਬਿਜ਼ਨਸਮੈਨਾਂ ਵਾਲਾ ਕੰਮ ਹੋ ਗਿਆ, ਇੱਕ ਪਾਰਟੀ ਇੱਕ ਪਰਿਵਾਰ ਦੇ ਕੋਲ ਚਲੀ ਗਈ ਹੈ, ਉਸ ਸਮੇਂ ਤੁਸੀਂ ਮੰਨਦੇ ਹੋ ਕਿ ਕੋਈ ਇੱਥੋਂ ਮੋੜਾ ਕੱਟਿਆ ਜਾ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵੱਲੋਂ, ਜਾਂ ਫਿਰ ਉਹ ਪੰਥਕਤਾ ਵੱਲ ਵਾਪਸ ਆ ਸਕਦੇ ਨੇ? ਕਿਉਂਕਿ ਕੱਲ ਉਹਨਾਂ ਨੇ ਇੱਕ ਐਲਾਨਨਾਮਾ ਸ਼ਬਦ ਦੇ ਨਾਮ ਹੇਠ ਪੱਤਰ ਜਾਰੀ ਕੀਤਾ ਜਿਸ 'ਚੋਂ ਗੱਲ ਕਰਦੇ ਨੇ ਪੰਜਾਬ ਦੇ ਪਾਣੀਆਂ ਦੀ, ਚੰਡੀਗੜ੍ਹ ਪੰਜਾਬ ਨੂੰ ਲੈ ਕੇ ਰਹਾਂਗੇ, ਇਹੋ ਜਿਹੀਆਂ ਗੱਲਾਂ ਕਰਦੇ ਨੇ, ਪੰਜਾਬ ਦੇ ਸੰਘੀ ਢਾਂਚੇ ਦੀ ਗੱਲ ਕਰਦੇ ਨੇ। ਕੀ ਲੱਗਦਾ ਇਹੋ ਜਿਹੇ ਸਮੇਂ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਵਾਪਸ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੀ ਉਹ ਅਕਾਲੀ ਪਾਰਟੀ ਬਣ ਸਕਦੀ ਹੈ ਜਿਹੜੀ ਉਸ ਸਮੇਂ ਸੀ ਜਦੋਂ ਇੱਕ ਰੂਹਾਨੀਅਤ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਸੀ ਇਸ ਪਾਰਟੀ ਨੂੰ? ਮਹਾਰਾਜ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮੇਨ ਏਜੰਡਾ ਹੈ ਨਾ ਜੀ ਜੀ ਜੋ ਲਿਖਿਆ ਗਿਆ ਵੀ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਤੋਂ ਕੌਣ ਇਹ ਸਾਡਾ ਕੈਂਡੀਡੇਟ ਹੋ ਸਕਦਾ ਹੈ, ਉਹਦੀਆਂ 3 ਪੀੜ੍ਹੀਆਂ ਗੁਰਸਿੱਖ ਚਾਹੀਦੀਆਂ, ਉਹ ਚਾਹੀਦਾ ਉਹਦਾ ਪਿਓ ਉਹਦਾ ਦਾਦਾ, 3 ਗੁਰਸਿੱਖ ਚਾਹੀਦਾ ਉਹਦੀ ਪੀੜ੍ਹੀ 'ਚ ਤਾਂ ਉਹਨੂੰ ਟਿਕਟ ਮਿਲੂਗੀ। ਤੁਸੀਂ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਇੱਕ ਕੈਂਡੀਡੇਟ ਖੜਾ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ, ਪਤਾ ਕੌਣ ਕੀਤਾ ਹੈਗਾ? ਕੌਣ? ਪਰ ਉਹਦੇ ਸਿਰ ਤੇ ਪੱਗ ਨਹੀਂ, ਉਹਦੇ ਮੁੱਛ ਨਹੀਂ, ਉਹਦੇ ਦਾੜੀ ਨਹੀਂ, ਨਾ ਉਹਦੇ ਸਿਰ ਤੇ ਪੱਗ ਹੈ, ਉਹਦਾ ਨਾਂ ਤਾਂ ਮੈਨੂੰ ਵਿਸਰ ਗਿਆ, ਪਰ ਸ਼੍ਰੋਮਣੀ ਅਕਾਲੀ ਦਲ ਤੁਸੀਂ ਤੁਹਾਨੂੰ ਪਤਾ ਹੋਊਗਾ ਪਟਿਆਲੇ ਤੋਂ ਜਿਹੜੇ NK ਸ਼ਰਮਾ ਖੜੇ ਕੀਤੇ, ਇੱਕ LK ਸ਼ਰਮਾ, ਇੱਕ ਸੱਚਖੰਡ ਹਰਿਮੰਦਰ ਸਾਹਿਬ ਤੋਂ ਖੜਾ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ, ਅਨਿਲ ਜੋਸ਼ੀ ਜੀ। ਅਨਿਲ ਜੋਸ਼ੀ। ਦੱਸੋ ਬਾਬਾ ਜੀ ਸਾਡਾ ਕਿਹੜਾ ਚਿਹਰਾ ਹੈ ਉਹ? ਸ਼੍ਰੋਮਣੀ ਅਕਾਲੀ ਦਲ ਦਾ ਕਿਹੜਾ ਉਹ ਤੇ ਟੈਗ ਲੱਗਦਾ, ਮਤਲਬ ਕਿ ਵੀ ਉਹਦੀ ਪੱਗ ਹੈ ਉਹਦੇ ਸਿਰ ਤੇ? ਸ਼੍ਰੋਮਣੀ ਅਕਾਲੀ ਦਲ ਤਾਂ ਪੱਗ ਨਾਲ ਹੈ ਜੀ, ਪਰ ਉਸ ਸ਼੍ਰੋਮਣੀ ਅਕਾਲੀ ਦਲ ਤਾਂ ਮੁੱਛ ਤੇ ਦਾੜੇ ਨਾਲ ਹੈ। ਮਾਰੇ ਕਿਰਪਾਨ ਗੁਰਸਿੱਖੀ ਸਾਡਾ ਸੰਵਿਧਾਨ ਕੀ ਹੈ, ਸਾਡਾ ਸਿਧਾਂਤ ਕੀ ਹੈ? ਅਸੀਂ ਜੇ ਜਣੇ ਖੜੇ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਕਰ ਲਾਂਗੇ ਮਹਾਰਾਜ? ਹਾਂਜੀ, ਇਸ ਕਰਕੇ ਮਹਾਰਾਜ ਜਿਹੜੀ ਅਸੂਲਾਂ ਤੋਂ ਥਿੜਕ ਗਈ ਪਾਰਟੀ ਸਾਡੀ, ਅਸੀਂ ਸਾਡੀ ਜਿਹੜੀ ਪਾਰਟੀ ਹੈ ਨਾ ਲੋਕਤੰਤਰ ਸਾਡਾ ਜਿਹੜਾ ਜਿਹੜੀ ਦਾ ਅਸੀਂ ਮਾਣ ਕਰ ਸਕਦੇ ਸੀਗੇ, ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਮਾਣ ਕਰਦੇ ਸੀ ਮਹਾਰਾਜ। ਸੰਤ ਜਰਨੈਲ ਸਿੰਘ ਜੀ 1984 ਟਾਈਮ ਇਹ ਆਖਿਆ ਵੀ ਭਾਈ ਆਪਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਾਂ ਜੇਲ੍ਹਾਂ ਭਰਨੀਆਂ, 1 ਲੱਖ ਮਰਜੀਵੜਾ ਸਾਡਾ ਪੈਂਡਿੰਗ ਪਿਆ ਸੀ ਵੀ ਅਸੀਂ ਜੇਲ੍ਹਾਂ 'ਚ ਜਾਣ ਨੂੰ ਤਿਆਰ ਆ। 1 ਲੱਖ ਬੰਦਾ ਹਰ ਰੋਜ਼ ਗ੍ਰਿਫਤਾਰੀਆਂ ਦਿੱਤੀਆਂ ਜਾਂਦੀਆਂ, ਹਰ ਰੋਜ਼ 500 ਬੰਦਾ ਗ੍ਰਿਫਤਾਰ ਹੁੰਦਾ ਸੀ। ਜਿਸ ਸਮੇਂ ਲੋਕ ਭੱਜ ਜਾਂਦੇ ਸੀ, ਲੋਕ ਘਰਾਂ ਤੋਂ ਡਰਦੇ ਜਾਂਦੇ ਸੀ, ਉਸਲੇ ਪੰਜਾਬ 'ਚ ਇਹ ਲਹਿਰ ਸੀ ਕਿ ਆਪ ਜੇਲ੍ਹਾਂ 'ਚ ਜਾਂਦੇ ਸੀ ਮਾਰੇ। ਜੀ 1 ਲੱਖ ਬੰਦਾ ਤਾਂ ਪੈਂਡਿੰਗ ਪਿਆ ਸੀਗਾ ਜੀ ਵੀ ਹਰ ਰੋਜ਼ 500 ਜਾ ਰਿਹਾ, ਲੱਖ ਬੰਦਾ ਪੈਂਡਿੰਗ ਪਿਆ ਵੀ ਅਸੀਂ ਤਿਆਰ ਹਾਂ ਜੀ। ਉਹਨਾਂ ਨੂੰ ਵਾਰੀ ਨਹੀਂ ਮਿਲ ਰਹੀ, ਉਹ ਮਿੰਨਤਾਂ ਕਰੇ ਵੀ ਅਸੀਂ ਜੇਲ੍ਹਾਂ 'ਚ ਜਾਣਾ। ਆ ਅਸੀਂ ਸਾਡੇ ਸ਼੍ਰੋਮਣੀ ਅਕਾਲੀ ਦਲ ਦਾ ਅਕਸ਼ ਤੇ ਅੱਜ ਦੇਖੋ ਬਾਬਾ ਜੀ ਸਾਡੇ ਸ਼੍ਰੋਮਣੀ ਦਲ ਦਾ ਬਾਬਾ ਜੀ ਸ਼੍ਰੋਮਣੀ ਅਕਾਲੀ ਦਲ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬੇਅਦਬੀ ਦਾ ਟੈਗ ਲੱਗੇ। ਸ਼੍ਰੋਮਣੀ ਅਕਾਲੀ ਦਲ ਤੇ ਕੋਟਕਪੂਰੇ ਦੇ ਵਿੱਚ ਸ਼ਾਂਤਮਈ ਸੰਗਤਾਂ ਸਿਮਰਨ ਬੰਦਗੀ ਕਰ ਰਹੀਆਂ, ਉਹਨਾਂ ਤੇ ਗੋਲੀ ਚਲਾ ਦੇਵੇ ਤੇ ਸਾਡਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਆਖੇ ਅਣਪਛਾਤੀ ਪੁਲਿਸ ਚਲਾ ਗਈ। ਜੀ ਇਹ ਜ਼ਿੰਮੇਵਾਰ ਦੀ ਨਿਸ਼ਾਨੀ ਹੈ। ਬਾਅਦ ਚੋਂ ਸੁਮੇਰ ਸੈਣੀ ਤੋਂ ਅਸਤੀਫਾ ਲੈ ਲਿਆ ਜਾਵੇ ਵੀ ਇਹ ਜ਼ਿੰਮੇਵਾਰ ਦੀ ਨਿਸ਼ਾਨੀ ਹੈ। ਤੁਸੀਂ ਦੱਸੋ ਮਹਾਰਾਜ ਕਿਹੜੇ ਮੂੰਹ ਵੋਟ ਪਾਵਾਂਗੇ ਬਾਬਾ ਜੀ ਅਸੀਂ ਇਹਨੂੰ, ਜਿਨ੍ਹਾਂ ਤੇ ਇਹ ਲੱਗਦਾ ਹੈ ਵੀ 328 ਸਰੂਪ ਬਾਬਾ ਜੀ ਗੁਰੂ ਗ੍ਰੰਥ ਸੱਚਖੰਡ ਹਰਿਮੰਦਰ ਸਾਹਿਬ ਤੋਂ 328 ਸਰੂਪ ਗਾਇਬ ਹੈ। ਜ਼ਿੰਮੇਵਾਰ ਕੌਣ ਹੈ ਬਾਬਾ ਜੀ? ਇੱਕ ਪੰਕਤੀ ਇੱਕ ਅੱਖਰ ਬਦਲਣ ਦਾ ਸਾਡੇ ਪੰਥ ਨੇ ਬਾਬਾ ਜੀ ਬਚਨ ਜਰਿਆ ਨਹੀਂ ਸੀ। ਰਾਮ ਰਾਏ ਗੁਰੂ ਕੇ ਪੁੱਤ ਨੂੰ ਬੇਦਖਲ ਕਰਤਾ, ਅੱਜ ਤਾਈਂ ਬੇਦਖਲ ਹੈ। ਉਹ ਉਦੋਂ ਤੋਂ ਜਦੋਂ ਤੋਂ ਬਦਲਿਆ ਸੀ ਅੱਜ ਤਾਈਂ ਬੇਦਖਲ ਹੈ। 328 ਸਰੂਪਾਂ ਦਾ ਪਤਾ ਨਹੀਂ ਲਾਪਤਾ ਬਾਬਾ ਜੀ। ਐਡਾ ਵੱਡਾ ਜੁਰਮ, ਐਡਾ ਵੱਡਾ ਮਿਲ ਕੇ ਕਟਹਿਰੇ 'ਚ ਹੁਣ ਬਾਬਾ ਜੀ ਫਿਰ ਇੱਥੇ ਕੌਮ ਵੀ ਤਾਂ ਉਸ ਨੂੰ ਫਿਰ ਆੜੇ ਹੱਥੀ ਨਹੀਂ ਲੈ ਰਹੀ ਨਾ। ਕੌਮ ਵੀ ਤਾਂ ਥੋੜਾ ਜਿਹਾ ਜਿੱਥੋਂ ਵੀ ਬਲਬਲਾ ਇੱਕ ਉੱਠਦਾ ਉਹਨੂੰ ਜਾਂ ਤਾਂ ਸ਼ਾਂਤ ਕਰਾ ਲਿਆ ਜਾਂਦਾ, ਜਾਂ ਕਿਸੇ ਤਰੀਕੇ ਹੋਰ ਤਰੀਕਿਆਂ ਨਾਲ ਮੈਨੇਜ ਕਰ ਲਿਆ ਜਾਂਦਾ, ਜਾਂ ਫਿਰ ਜੇ ਇਸ ਤਰੀਕੇ ਦੇ ਨਾਲ ਜਿੱਦਾਂ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਤੇ ਕਹਿ ਦਿੱਤਾ ਕਿ ਉਹ ਹਥਿਆਰਬੰਦ ਸੰਘਰਸ਼ ਵੱਲ ਨੂੰ ਚੱਲ ਰਹੇ ਸੀ, ਇਹ ਕਾਰਨ ਹੈ, ਜਾਂ ਫਿਰ ਉਹ ਭਾਰਤ ਲਈ ਪੰਜਾਬ ਲਈ ਖਤਰਾ ਬਣ ਰਹੇ ਸੀ। ਇਹ ਜਦੋਂ ਕੋਈ ਗੱਲ ਕਰਨੀ ਚਾਹੁੰਦਾ ਫਿਰ ਉਸ ਨੂੰ ਕਰਨ ਕਿਉਂ ਨਹੀਂ ਦਿੱਤੀ ਜਾਂਦੀ? ਤੁਸੀਂ ਜਿਵੇਂ ਸਾਰੇ ਮੁੱਦੇ ਗਣਾਏ ਨੇ, ਕਿਸੇ ਨੂੰ ਤਾਂ ਚੱਕਣੇ ਪਊਗੇ ਆਖਰਕਾਰ। ਮਹਾਰਾਜ ਧਰਮ ਯੁੱਧ ਮੋਰਚਾ ਲੱਗਿਆ ਜੀ, ਉਹ 'ਚ
ਪੰਜਾਬ 'ਚ ਬਸਣ ਵਾਲਾ ਹਿੰਦੂ ਸਿੱਖ ਈਸਾਈ ਮੁਸਲਮ ਹਰ ਇੱਕ ਦਾ ਭਲਾ ਸੀ। ਕੀ ਪਾਣੀ ਹਿੰਦੂ ਨੂੰ ਨਹੀਂ ਚਾਹੀਦਾ ਜੀ? ਬਿਜਲੀ ਹਿੰਦੂ ਨੂੰ ਨਹੀਂ ਚਾਹੀਦੀ? ਜਿੰਨੇ ਉਹ 'ਚ ਮਸਲੇ ਸੀ ਰੱਖੇ ਹੋਏ ਉਹ ਸਭ ਦੇ ਸਾਂਝੇ ਸੀ ਮਹਾਰਾਜ। ਉਹਨੂੰ ਕਿ ਖਾਲਸਤਾਨ ਦਾ ਟੈਗ ਲੈ ਕੇ ਅਟੈਕ ਕਰਤਾ ਜੀ। ਸਾਡੀ ਜਵਾਨੀ ਚੁਣ ਚੁਣ ਕੇ ਮਾਰਤੀ। 4 ਲੱਖ ਨੌਜਵਾਨ ਸਾਡਾ ਪੰਜਾਬ ਦਾ ਸ਼ਹੀਦ ਕਰਤਾ ਮਹਾਰਾਜ। ਫਿਰ ਨਸ਼ੇ ਦੀ ਦਲਦਲ ਨੇ ਪਹਿਲਾਂ ਸਾਨੂੰ ਗੋਲੀਆਂ ਨਾਲ ਮਾਰਤਾ, ਫਿਰ ਨਸ਼ੇ ਨਾਲ ਮਾਰਤਾ ਮਹਾਰਾਜ। ਕੋਈ ਨੌਜਵਾਨ ਨੇ ਆ ਕੇ ਸਾਨੂੰ ਜਗਾਇਆ, ਸਾਡੀ ਸੋਚ ਨੂੰ ਜਗਾਇਆ, ਸਾਨੂੰ ਦੱਸਿਆ ਵੀ ਭਾਈ ਕੋਈ ਤਾਂ ਬੋਲੂ ਨਾ ਜੀ, ਕਿਸੇ ਨੂੰ ਤਾਂ ਬੋਲਣਾ ਪੈਣਾ ਨਾ ਜੀ। ਤੁਸੀਂ ਆਖਿਆ ਬੋਲਣਾ ਕਿਸੇ ਨੂੰ ਤਾਂ ਪੈਣਾ ਹੈਗਾ। ਹੁਣ ਆਪਦੇ ਪਾਣੀਆਂ ਤੇ ਕੋਈ ਬੋਲਦਾ ਮਹਾਰਾਜ? ਜਿੰਨੇ ਉਹ ਮੁੱਦੇ ਸੀ ਜਿਨ੍ਹਾਂ ਕਰਕੇ ਅਟੈਕ ਕੀਤਾ, ਉਹਨਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਲਾਇਆ। ਹਾਂਜੀ, ਧਰਮ ਯੁੱਧ ਵੀ ਅਸੀਂ ਆਪਣੇ ਧਰਮ ਦਾ ਯੁੱਧ ਕਰ ਰਹੇ ਹਾਂ। ਆ ਸਾਡੇ ਮਸਲੇ ਆ ਭਾਈ। ਦੇਸ਼ ਦੀ ਆਜ਼ਾਦੀ 'ਚ ਅਸੀਂ ਸਭ ਤੋਂ ਵੱਧ ਕੁਰਬਾਨੀ ਕੀਤੀ ਹੈ। ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਧ ਅਸੀਂ ਫਾਂਸੀਆਂ, ਕਾਲੇ ਪਾਣੀ, ਗੋਲੀਆਂ ਤੇ ਉਹ ਦੁਨੀਆਂ ਜੇਲ੍ਹਾਂ, ਜਿਹੜਾ ਆਪਣਾ ਸੀਗਾ ਨਿਕੋਬਰ ਅੰਡੇਮਾਨ ਨਿਕੋਬਾਰ, ਉੱਥੋਂ ਦੀਆਂ ਅਸੀਂ ਜੇਲ੍ਹਾਂ ਕੱਟੀਆਂ ਮਹਾਰਾਜ। ਜੀ ਜੀ। ਇਹ ਦੇਸ਼ ਯਾਦ ਕਰਾਇਆ ਜੀ। ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ। ਸਾਨੂੰ ਮਿਲਿਆ ਕੀ ਮਹਾਰਾਜ? ਕਰਾਂਸੀ ਵਿੱਚ ਬਾਬਾ ਜੀ 92 ਕੁਆਂਟਲ ਸੋਨਾ ਕਹਿੰਦੇ ਪੰਜਾਬ ਦਾ ਤੇ 8 ਕੁਆਂਟਲ ਸਾਰਾ ਇਹਨਾਂ ਮਾਈ ਦੇ ਮਾਲ ਦਾ। ਤੇ ਸਾਨੂੰ ਮਿਲਿਆ ਕੀ ਮਹਾਰਾਜ? ਸ਼ਾਬਾਸ਼ੇ ਸਾਨੂੰ ਕੀ ਮਿਲੀ? ਮਤਲਬ ਤਿੰਨ ਜੰਗਾਂ ਨਾਲ ਜਿੱਤ ਕੇ ਦਿੱਤੀਆਂ ਮਹਾਰਾਜ ਜੀ। ਉਹ 'ਚ ਸਾਨੂੰ ਸ਼ਾਬਾਸ਼ੇ ਕੀ ਮਿਲੀ? ਪੰਜਾਬ ਦਾ ਪੰਜਾਬੀ ਸੂਬਾ ਮਿਲਿਆ ਸਾਨੂੰ, ਐਡੀ ਪੰਜਾਬੀ। ਹਾਂਜੀ, ਪਾਣੀ ਸਾਡੇ ਖੋਲੇ। ਹਾਂਜੀ, ਕਿਹੜਾ ਗੱਲ ਇੱਥੇ ਬਾਬਾ ਜੀ ਮਾਫ ਕਰਨਾ ਤੁਹਾਡੀ ਗੱਲ ਕੱਟ ਰਿਹਾ, ਪਰ ਇੱਥੇ ਇਹ ਵੀ ਗੱਲ ਕੀਤੀ ਜਾਂਦੀ ਨਾ, ਗੱਲ ਫਿਰ ਲੀਡਰਸ਼ਿਪ ਤੇ ਆ ਗਈ। ਕਹਿੰਦੇ ਉਸ ਸਮੇਂ ਜੇ ਲੈਣਾ ਸੀ ਲਾਲ ਬਹਾਦਰ ਸ਼ਾਸਤਰੀ ਦੇ ਟਾਈਮ ਤੇ, ਕਹਿੰਦੇ ਉਹ ਤਿਆਰ ਸੀ, ਲਿਆ ਜਾ ਸਕਦਾ ਸੀ, ਪਰ ਸਾਡੀ ਲੀਡਰਸ਼ਿਪ ਮਾੜੀ ਨਿਕਲੀ। ਕਹਿੰਦੇ ਉਹਨਾਂ ਤੋਂ ਉਹ ਗੱਲ ਨਹੀਂ ਬਣੀ, ਜਿਹੜਾ ਸਾਨੂੰ ਵਿਸ਼ੇਸ਼ ਰਾਜ ਦਾ ਦਰਜਾ ਮਿਲਣਾ ਸੀ ਉਹ ਲਿਆ ਜਾ ਸਕਦਾ ਸੀ। ਫਿਰ ਅਸੀਂ ਗੱਲ ਤਾਂ ਘੁੰਮ ਫਿਰ ਕੇ ਲੀਡਰਸ਼ਿਪ ਤੇ ਆ ਗਈ। 1947 ਦੇ ਵਿੱਚ ਅੰਗਰੇਜ਼ ਸਾਨੂੰ ਸਾਡਾ ਰਾਜ ਦਿੰਦਾ ਸੀਗਾ। ਉਹ ਕਹਿੰਦੇ ਸੀ ਕੁਰਬਾਨੀਆਂ ਤੁਸੀਂ ਕੀਤੀਆਂ। ਇਧਰੋਂ ਪਾਕਿਸਤਾਨ ਨੇ ਵੀ ਸਾਨੂੰ ਬਾਬਾ ਜੀ ਸਾਨੂੰ ਫੌਜ ਦਾ 40% ਪਤਾ ਨਹੀਂ ਸਾਰੀ ਫੌਜ ਸਾਡੇ ਹਿੱਸੇ ਕਰਦੇ ਸੀ। ਸਭ ਕੁਝ ਸਾਨੂੰ ਸਾਡੇ ਮਾਰੇ ਤਾਂ ਸਾਨੂੰ ਸਾਡੀ ਲੀਡਰਸ਼ਿਪ ਨਹੀਂ ਹੈ ਜੀ। ਉਹੀ ਗੱਲ ਕਰ, ਜਾਂ ਉਹ ਚਾਪਲੂਸ ਹੋ ਜਾਂਦੀ ਹੈ ਜਾਂ ਉਹ ਬਕਾਊ ਹੋ ਜਾਂਦੀ ਹੈ ਜੀ। ਹਾਂਜੀ, ਵਿਸ਼ਵਾਸ ਤਾਂ ਬਾਬਾ ਜੀ ਅਸੀਂ ਕੀ ਵਿਸ਼ਵਾਸ ਕਰਾਂਗੇ ਕੀਤੇ ਮਹਾਰਾਜ। ਹੁਣ ਆਪਾਂ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦੀ ਗੱਲ ਕਰਦੇ ਹਾਂ। ਇਸ ਸਮੇਂ ਉਹ ਚੋਣ ਲੜ ਰਹੇ ਨੇ। ਚੋਣ ਦੇ ਵਿੱਚ ਹੋਰ ਵੀ ਬਹੁਤ ਸਾਰੇ, ਸਭ ਨੂੰ ਆਜ਼ਾਦੀ ਹੈ, ਡੈਮੋਕ੍ਰੇਸੀ ਹੈ, ਹਰ ਕੋਈ ਚੋਣ ਲੜ ਸਕਦਾ ਹੈ। ਇਸੇ ਤਹਿਤ ਹੁਣ ਭਾਈ ਅੰਮ੍ਰਿਤਪਾਲ ਸਿੰਘ ਚੋਣ ਲੜ ਰਹੇ ਨੇ। ਉਹਨਾਂ ਤੇ ਵੀ ਸ਼ਬਦੀ ਵਾਰ ਬਹੁਤ ਤਰ੍ਹਾਂ ਦੇ ਕੀਤੇ ਜਾ ਰਹੇ ਨੇ, ਜਾਂ ਫਿਰ ਜਦੋਂ ਕਿਤੇ ਵੀ ਕੋਈ ਵੀਡੀਓ ਵੇਖਦੇ ਆ ਉਹਦੇ ਹੇਠਾਂ ਕਮੈਂਟ ਲੋਕ ਕਰ ਰਹੇ ਨੇ। ਇਹ ਕਹਿੰਦੇ ਨੇ ਕਿ ਇਹਨਾਂ ਦਾ ਏਜੰਡਾ ਕੋਈ ਨਹੀਂ ਗਾ, ਸਿਰਫ ਤੇ ਸਿਰਫ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਤੋਂ ਬਾਹਰ ਲਿਆਉਣਾ ਹੈ, ਉਸ ਤੋਂ ਬਾਅਦ ਕੁਝ ਨਹੀਂ। ਤੇ ਜਦੋਂ ਸੁਖਬੀਰ ਬਾਦਲ ਹੁਣੀ ਬੋਲਦੇ ਨੇ, ਉਹ ਕਹਿੰਦੇ ਕਿ ਇਹਨਾਂ ਨੂੰ RSS ਪਿੱਛੋਂ ਬੈਕਿੰਗ ਕਰ ਰਹੀ ਹੈ, ਉਹਨਾਂ ਦੇ ਵੱਲੋਂ ਇਹਨਾਂ ਨੂੰ ਚੋਣ ਦੇ ਮੈਦਾਨ ਦੇ ਵਿੱਚ ਉਤਾਰਿਆ ਗਿਆ। ਮਹਾਰਾਜ ਤੁਸੀਂ ਇੱਕ ਦੱਸੋ ਮੈਨੂੰ, ਕਿੰਨੇ ਇਸ ਇਲਾਕੇ ਚੋਂ ਕੈਂਡੀਡੇਟ ਖੜੇ ਆਗੇ? ਆਪ ਦਾ ਵੀ ਖੜਾ ਹੈ, ਕਾਂਗਰਸ ਦਾ ਵੀ ਖੜਾ ਹੈ, ਭਾਜਪਾ ਦਾ ਵੀ ਹੋਊ, ਪਰ ਕੋਈ ਕੱਲਾ ਅੰਮ੍ਰਿਤਪਾਲ ਹੀ ਦਿੰਦਾ ਸਾਰਿਆਂ ਨੂੰ। ਨਾ ਆਮ ਦੀਦਾ, ਨਾ ਭਾਜਪਾ ਦੀ ਹੈ, ਨਾ ਕਾਂਗਰਸ ਦੀ ਹੈ। ਜਿਨ੍ਹਾਂ ਨੇ ਐਡਾ ਵੱਡਾ ਦਿਖਾਂਤ ਵਾਪਰਿਆ ਬਾਬਾ ਜੀ ਅਕਾਲ ਤਖਤ ਦਾ, ਕੱਲਾ ਗੁਰੂ ਕਾ ਸਿੱਖ ਹੀ ਦਿੰਦਾ ਇਹਨਾਂ ਨੂੰ। ਉਹੀ ਗੱਲ ਹੈ ਨਾ, ਉਹ ਵਿਚਾਰਾਂ ਕਰਕੇ ਆ ਰਹੇ ਨੇ ਵਿਰੋਧ ਦੇ ਵਿੱਚ ਵੀ। ਇਹਨਾਂ ਦੇ ਵਿਚਾਰ ਪਹਿਲਾਂ ਕੁਝ ਹੋਰ ਸੀ, ਹੁਣ ਇਹ ਚੋਣ ਲੜ ਰਹੇ ਨੇ। ਇਹ ਇਸੇ ਕਰਕੇ ਇਸ ਦਾ ਵਿਰੋਧ ਵੀ ਹੋ ਰਿਹਾ। ਮਹਾਰਾਜ ਇਹ ਦੱਸੋ, ਸਾਡੇ ਕੋਲੇ ਆਪਦੀ ਆਵਾਜ਼ ਦੱਸਣ ਵਾਸਤੇ ਹੋਰ ਸਾਡੇ ਕੋਲ ਸੋਰਸ ਕੀ ਹੈ? ਸਾਡੇ ਕਿਵੇਂ ਦੱਸ ਸਕਦੇ ਹਾਂ ਅਸੀਂ? ਤੁਸੀਂ ਦੱਸੋ, ਮੀਡੀਆ ਤੁਸੀਂ ਆ ਵੀ ਵਿਚਾਰਾ ਬਕਾਊ। ਹੁਣ ਤੁਸੀਂ ਤੁਹਾਡਾ ਇੰਨਾ ਕੁ ਤੁਹਾਡਾ ਬਲੇਦਰ ਹੈ ਮਹਾਰਾਜ, ਜਿਹੜਾ ਗੋਦੀ ਮੀਡੀਆ ਤਾਂ ਸਾਡੀ ਗੱਲ ਹੀ ਨਹੀਂ ਕਰ ਰਿਹਾ। ਜੀ ਜੀ, ਉਹ ਤਾਂ ਸਿੱਧਾ ਹੀ ਉਹ ਪਹਿਲੇ ਦਿਨ ਤੋਂ ਹੀ ਜਿਸ ਦਿਨ ਅਨਾਉਂਸ ਹੁੰਦਾ ਹੈ ਕਿ ਚੋਣ ਲੜਨ ਜਾ ਰਹੇ ਨੇ, ਉਹਨਾਂ ਨੇ ਤਾਂ ਖਾਲਿਸਤਾਨੀ ਪ੍ਰੀਚਰ ਲਿਖ ਦਿੱਤਾ ਉਸ ਦਿਨ ਇੰਗਲਿਸ਼ ਦੇ ਵਿੱਚ। 1 ਸਾਲ ਸਾਡਾ ਕਿਸਾਨ ਬੈਠਾ ਰਿਹਾ ਜੀ ਦਿੱਲੀ, ਸਾਡੀ ਖਬਰ ਲਾਈ ਕਿਤੇ? ਜੇ ਲਾਈ ਤਾਂ ਸਾਨੂੰ ਉਦੋਂ ਵੀ ਖਾਲਿਸਤਾਨੀ ਦਾ ਟੈਗ ਦਿੱਤਾ ਗਿਆ। ਫਿਰ ਸਾਡੇ ਕੋਲੇ ਹੁਣ ਆਪਦੀ ਆਵਾਜ਼ ਦੱਸਣ ਦਾ ਮਤਲਬ ਕਿ ਮਾਰੇ ਸਾਧਨ ਕੀ ਰਹਿ ਗਿਆ, ਮਾਧਿਅਮ ਕੀ ਰਹਿ ਗਿਆ? ਬਿਨਾਂ ਗੱਲ ਤੋਂ ਸਾਡੇ ਜਵਾਨਾਂ ਨੂੰ ਚੱਕ ਕੇ ਬਾਬਾ ਜੀ ਜੇਲ੍ਹ 'ਚ ਛੱਡਤਾ। ਤੇ ਹੁਣ ਬਾਬਾ ਜੀ ਉਹਦੇ ਅੰਮ੍ਰਿਤਪਾਲ ਸਿੰਘ ਚੋਣ ਤਾਂ ਹੀ ਲੜ ਰਿਹਾ ਸੀ। ਉਹ ਕਹਿੰਦਾ ਸੀ ਭਾਈ ਇਹ ਸਾਨੂੰ ਇਨਸਾਫ ਨਹੀਂ ਦਿੰਦੇ, ਸਾਨੂੰ ਅੱਜ ਤਾਈਂ ਨਹੀਂ ਮਿਲਿਆ। ਸਾਡੇ 35 ਸਾਲ ਦੇ ਨੌਜਵਾਨ ਜਿਹੜੇ ਆਪਦੀ ਸਜ਼ਾ ਪੂਰੀ ਕਰ ਚੁੱਕੇ ਜੇਲ੍ਹ 'ਚ ਬੈਠੇ ਆ, ਇਹ ਇਨਸਾਫ ਦੀ ਗੱਲ ਹੈ ਜੀ। ਉਹ ਕਹਿੰਦਾ ਇਸ ਕਰਕੇ ਮੈਨੂੰ ਨਹੀਂ ਭਾਈ ਯਕੀਨ ਵੀ ਆਪਾਂ ਨੂੰ ਇਨਸਾਫ ਨਹੀਂ ਮਿਲਣਾ, ਸਾਨੂੰ ਇਨਸਾਫ। ਅਸੀਂ ਕਹਿੰਦਾ ਸੀ ਨਾ ਜੀ ਉਹ
ਉਹਨੇ ਬਾਬਾ ਜੀ ਕੋਈ ਚੋਣ ਨਹੀਂ ਲੜੀ, ਸਾਨੂੰ ਜਗਾਇਆ ਵੀ ਗੁਰਸਿੱਖੋ ਜਾਗ ਪੋ, ਤੁਹਾਨੂੰ ਇਨਸਾਫ ਨਹੀਂ ਮਿਲਣਾ, ਤੁਹਾਨੂੰ ਜਾਗਣਾ ਪੈਣਾ ਆਪਣੇ ਹੱਕਾਂ ਲਈ, ਆਪਣੇ ਹਿੱਤਾਂ ਲਈ, ਤੁਹਾਨੂੰ ਜਥੇਬੰਦਕ ਹੋਣਾ ਪੈਣਾ ਆਪਣੇ ਹਿੱਤਾਂ ਲਈ, ਆਪਣੇ ਹੱਕਾਂ ਲਈ। ਉਹਨੂੰ ਚੱਕ ਕੇ ਜੇਲ੍ਹ 'ਚ ਸਿੱਟਤਾ ਜੀ, ਲੋਕਾਂ ਨੂੰ ਡਰਾਤਾ ਮਹਾਰਾਜ। ਹੁਣ ਸਾਡੇ ਕੋਲੇ ਹੋਰ ਰਾਹ ਕੀ ਰਹਿ ਗਿਆ ਆਪਦੀ ਆਵਾਜ਼ ਦੱਸਣ ਦਾ ਜੀ। ਆਖਰੀ ਸਵਾਲ ਹੈ ਬਾਬਾ ਜੀ ਕਿ ਹੁਣ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਇਸ ਇਲੈਕਟੋਰਲ ਸਿਸਟਮ ਦੇ ਵਿੱਚ ਆ ਚੁੱਕੇ ਨੇ, ਕੀ ਹੁਣ ਇਸੇ ਤਰੀਕੇ ਦੇ ਨਾਲ ਉਹ ਆਪਣੇ ਸੰਘਰਸ਼ ਨੂੰ ਵਧਾਉਣਗੇ ਲੋਕਤੰਤਰੀ ਤਰੀਕੇ ਦੇ ਨਾਲ, ਜਾਂ ਫਿਰ ਇਸ ਤੋਂ ਬਾਅਦ ਵੀ ਕੋਈ ਵਿਲੱਖਣ ਰਾਹ ਉਲੀਕਿਆ ਜਾਊਗਾ? ਬਾਬਾ ਜੀ ਸਾਡਾ ਜਿਹੜਾ ਖਾਲਸੇ ਦਾ ਸੰਵਿਧਾਨ ਹੈ ਉਹ 'ਚ ਲੋਕਤੰਤਰ ਤਾਂ ਕੱਲ ਬਣਾਇਆ ਜੀ। ਅਸੀਂ 300 ਸਾਲ ਮਹਾਰਾਜ ਸਿਰ ਦੇ ਕੇ ਸਾਨੂੰ ਸਾਜਿਆਗਾ, ਇਹ ਤਾਂ ਕੱਲ ਸਾਜਿਆ। ਉਹ ਤੋਂ ਪਹਿਲਾਂ 3-4 ਦੇ ਅੰਗਰੇਜ਼ ਇੱਥੇ ਆ ਗਿਆ, ਮੁਗਲ ਇੱਥੇ ਆ ਗਿਆ, ਇਧਰੋਂ ਆਪਣੇ ਕਾਬਲੀਏ ਇੱਥੇ ਆ ਗਏ, ਇਹ ਹੁਣ ਹਿੰਦੂ ਰਾਜ ਸ਼ਾਸਨ ਹੁਣ ਆ ਗਿਆ। ਇਹ ਹੁਣ 1 ਮਿੰਟਾਂ ਕਰੀ ਜਾਂਦੇ ਆ, ਸੰਵਿਧਾਨ 'ਚ ਕਰੀ ਜਾਂਦੇ ਕਿ ਨਹੀਂ? ਸੋਧਾਂ ਕਰਨ ਦੀਆਂ ਕਹਿੰਦੇ ਬਦਲ ਹੀ ਦੇਵਾਂਗੇ। ਕੀ ਬਦਲਣਗੇ ਇਤਿਹਾਸ 'ਚੋਂ? ਜਿਹੜਾ 70 ਸਾਲ ਦਾ ਚੱਲਦਾ ਬਾਬਾ ਜੀ, ਬਾਬਾ ਸਾਹਿਬ ਸਿੰਘ ਦਾ ਸੰਵਿਧਾਨ ਤੈਨੂੰ ਯਕੀਨ ਨਹੀਂ ਹੈ? ਕੀ ਬਦਲਣਗੇ? ਫਿਰ ਇਹੀ ਬਦਲਣਗੇ ਨਾ। ਮੈਨੂੰ ਤਾਂ ਲੱਗਦਾ ਵੀ ਸਿਰ ਤੇ ਪੱਗ ਨਹੀਂ ਚਾਹੀਦੀ ਪੰਜਾਬੀ ਦੇ, ਦਾੜੀ ਨਹੀਂ ਚਾਹੀਦੀ ਸਿਰ ਤੇ। ਹਿੰਦੂ ਤਾਂ ਥੋਪਣਗੇ ਕਹਿ ਸਕਦੇ ਆ। ਫਿਰ ਬਾਬਾ ਜੀ ਕਿਵੇਂ ਬਰਦਾਸ਼ਤ ਕਰਾਂਗੇ? ਕਿਵੇਂ ਬਰਦਾਸ਼ਤ ਕਰਾਂਗੇ ਤੁਸੀਂ ਦੱਸੋ ਮਹਾਰਾਜ? ਸਹੀ ਗੱਲ। ਕੌਣ ਬਰਦਾਸ਼ਤ ਕਰੂਗਾ ਬਾਬਾ ਜੀ? ਸਿੱਖ ਤਾਂ ਨਹੀਂ ਬਰਦਾਸ਼ਤ ਕਰੂ ਮਹਾਰਾਜ ਇਹ ਗੱਲ। ਕੋਈ ਮੈਨੂੰ ਧੋਤੀ ਪਾਉਣ ਨੂੰ ਕਹੂ, ਮੈਂ ਕਿਵੇਂ ਬਰਦਾਸ਼ਤ ਕਰੂ ਮਹਾਰਾਜ? ਮੈਂ ਮਰ ਜਾਊਂਗਾ ਬਾਬਾ ਜੀ। ਸਾਡਾ ਇਤਿਹਾਸ ਤਾਂ ਦੇਖੋ ਕੀ ਕਹਿੰਦਾ ਸਾਡਾ। ਇਸ ਕਰਕੇ ਮਹਾਰਾਜ ਅਸੀਂ ਆਪਦੇ ਇਤਿਹਾਸ ਤੋਂ ਪ੍ਰੇਰਿਤ ਹੁੰਦੇ ਆ। ਸਾਡਾ ਇਤਿਹਾਸ ਵੀ ਸਾਡੀ ਅਗਵਾਈ ਕਰਦਾ ਹੈਗਾ। ਠੀਕ ਹੈ, ਅਸੀਂ ਸੰਵਿਧਾਨ ਨੂੰ ਮੰਨਦੇ ਹਾਂ। ਸੰਵਿਧਾਨ ਬਾਬਾ ਜੀ ਅੱਜ ਤਾਈਂ ਸਿੱਖਾਂ ਨੇ ਜਦੋਂ ਸੰਵਿਧਾਨ ਬਣਾਇਆ ਉਦੋਂ ਅਸੀਂ ਸੰਵਿਧਾਨ ਦੇ ਵਿੱਚ ਖਾਮੀਆਂ ਜਾਣ ਕੇ ਵੀ ਇਹ ਘੱਟ ਗਿਣਤੀ ਦਾ ਧੱਕਾ ਹੋਊਗਾ, ਸਾਡੇ ਲੀਡਰਾਂ ਨੇ ਹਾਂਜੀ ਹੁਕਮ ਸਿੰਘ ਤੇ ਇੱਕ ਹੋਰ ਲੀਡਰ ਨੇ ਉਹਨਾਂ ਨੇ ਉਹਤੇ ਸਾਈਨ ਨਹੀਂ ਕੀਤੇ ਜੀ। ਨਹੀਂ ਕੀਤੇ ਸੀ ਨਾ। ਕਾਰਨ ਕੀ ਸੀ? ਬਾਬਾ ਸਾਹਿਬ ਸਿੰਘ ਜੀ ਨੇ ਸੰਵਿਧਾਨ ਲਿਖ ਕੇ ਉਹਦੀ ਜਿਲਦ ਤੇ ਲਿਖਤਾ ਸੀ, ਉੱਪਰ ਜਿਲਦ ਤੇ ਲਿਖਿਆ, ਕਹਿੰਦਾ ਘੱਟ ਗਿਣਤੀਆਂ ਦੇ ਕੁੱਲ ਹਿੱਤ ਹੱਕ ਅਸੀਂ ਵੱਧ ਗਿਣਤੀ ਨੂੰ ਸੌਂਪਦੇ। ਹੁਣ ਸਾਡੀ ਸਭ ਕਾਸੇ ਦੇ ਤੁਸੀਂ ਬਾਲੀ ਵਾਰਸ ਹੋ, ਸਾਡਾ ਖਿਆਲ ਰੱਖਿਓ। ਉੱਪਰ ਜਿਲਦ ਤੇ ਲਿਖਤਾ ਸੀ ਬਾਬਾ ਜੀ। 1 ਸਾਲ ਬਾਅਦ ਉਹ ਬਾਬਾ ਸਾਹਿਬ ਸਿੰਘ ਜੀ ਨੇ ਉਸੇ ਸੈਸ਼ਨ ਦੇ ਵਿੱਚ ਬੋਲਿਆ, ਕਹਿੰਦਾ ਜੇ ਕਿਤੇ ਇਸ ਸੰਵਿਧਾਨ ਨੂੰ ਅੱਗ ਲਾਉਣੀ ਪਵੇ ਸਭ ਤੋਂ ਪਹਿਲਾਂ ਅੰਬੇਦਕਰ ਲਾਊਗਾ। ਪੜ੍ਹੀਏ ਗੱਲ ਇਹ, ਜਿਹਨੇ ਲਿਖਿਆ ਉਹ ਕਹਿ ਰਹੇ ਆ। ਉਹਨਾਂ ਨੇ ਤਾਂ ਇਹ ਵੀ ਕਿਹਾ ਸੀ ਕਿ ਇਸ ਦੇਸ਼ ਦੇ ਵਿੱਚ ਡੈਮੋਕ੍ਰੇਸੀ ਚੱਲ ਨਹੀਂ ਸਕਦੀ, ਪਰ ਇੱਕ ਵਾਰੀ ਪ੍ਰਯੋਗ ਕਰਕੇ ਦੇਖਦੇ ਆ। ਸੋ ਤੁਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।